ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਭਾਰਤ ਦੇ ਜੋ ਪ੍ਰੈਜ਼ੀਡੈਂਟ ਰਾਮ ਕੋਵਿੰਦ ਨੇ ਅਖੌਤੀ ਆਜ਼ਾਦੀ ਦਿਵਸ ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਬਹੁਤ ਸਾਰੀਆਂ ਜੋ ਜਬਲੀਆਂ ਨੇ ਉਹ ਮਾਰੀਆਂ ਨੇ, ਪਰ ਚੀਨ ਦਾ ਜੋ ਲਫ਼ਜ਼ ਹੈ ਉਹਨਾਂ ਦੇ ਮੂੰਹ ਤੇ ਨਹੀਂ ਆਇਆ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो, जदों जून 84 का घल्लूघारा इंदिरा गांधी ने वरताया, साडे सब तो मुकद्दस थां दरबार साहब ते फौजां चाढ़ियां, उस तो पहला यकीनी बनाया गया सी कि एक पग वाला देश का प्रेजिडेंट बनाया जाए, जिस जलील आदमी का नाम ज्ञानी जैल सिंह सी। मैं उसनूं अक्सर जलील सिंह ही कहना, और उसनूं इन्हां ने नाम निहाद इस किस्म के रखे हुंदे ने ताकि, और मौके पर भी उन्होंने यकीनी बनाया रंजीत दयाल बराड़ कोई लैफ्टिनेंट जनरल है, कोई मेजर जनरल है। ये कहानी सानू पता है कि भी जे अपारथाइड के थले साउथ अफ्रीका च कालियां ते जुल्म हुंदे ने ते अगे जिहड़े चेहरे ने जुल्म करने वाले वो काले ही ने, और जिवें पंजाब च भी जे पुलिस ने जुल्म कीते ते तुहानू पग्गां वाले जिहड़े ने वो इन्हां दी अरदल च नौकरी च खड़े मिलणगे जिन्हां तो जुल्म करवाए गए। ਜਦੋਂ ਮੋਦੀ ਦੀ ਸਰਕਾਰ ਨੇ ਰਾਮ ਕੋਵਿੰਦ ਨਾਂ ਦੇ ਇਸ ਬੰਦੇ ਨੂੰ, ਜਿਹੜਾ ਬਿਲਕੁਲ ਗਟਲੈਸ ਸਪਾਈਨਲੈਸ ਟੂਥਲੈਸ ਤਾਂ ਹੈ ਹੀ ਹੈ, ਪਰ ਇਸ ਦਾ ਸੰਬੰਧ ਦਲਿਤ ਭਾਈਚਾਰੇ ਨਾਲ ਹੈ, ਜਦੋਂ ਇਸ ਨੂੰ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਨੋਮੀਨੇਟ ਕੀਤਾ, ਜਿਹੜਾ ਬਾਅਦ ਚੋਂ ਪ੍ਰੈਜ਼ੀਡੈਂਟ ਜਿਹਨੂੰ ਇਹ ਰਾਸ਼ਟਰਪਤੀ ਕਹਿੰਦੇ ਨੇ ਬਣਾਇਆ, ਤੇ ਜ਼ਾਹਰ ਸੀ ਕਿ ਜੋ ਕੰਮ ਇਹਨਾਂ ਨੇ ਕਾਂਗਰਸ ਨੇ ਗਿਆਨੀ ਜ਼ੈਲ ਸਿੰਘ ਨੂੰ ਅੱਗੇ ਲਾ ਕੇ ਸਿੱਖਾਂ ਦੇ ਖਿਲਾਫ ਕੀਤਾ ਸੀ ਕਿ ਵੀ ਇਹ ਹੁਣ ਦਲਿਤ ਭਾਈਚਾਰੇ ਚੋਂ ਇਹਨੂੰ ਲਿਆ ਕੇ ਇਹ ਦਲਿਤਾਂ ਦਾ ਵੀ ਕਾਣ ਕਰਨਗੇ, ਔਰ ਘੱਟ ਗਿਣਤੀਆਂ ਨਾਲ ਵੀ, ਔਰ ਇਹ ਮਿੱਟੀ ਦਾ ਮਾਧੋ ਜਿਹਨੂੰ ਇਹਨਾਂ ਨੇ ਜ਼ਬਾਨ ਵੀ ਨਹੀਂ ਖੋਲਣ ਜੋਗਾ ਖੋਲਣ ਦੇਣੀ, ਕਿਉਂਕਿ ਹੈ ਹੀ ਨਹੀਂ, ਉਹਦੇ ਤਾਂ ਹੈ ਹੀ ਨਹੀਂ ਜ਼ਬਾਨ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜਿਸ ਦੇ ਨਾਂ ਨਾਲ ਰਾਮ ਲੱਗਾ ਹੋਇਆ ਤੇ ਆ ਜਿਹੜੀ ਇਹਨਾਂ ਨੇ ਨੌਟੰਕੀ 5 ਅਗਸਤ ਨੂੰ ਅਯੁੱਧਿਆ ਦੇ ਵਿੱਚ ਕੀਤੀ, ਉਹਦੇ 'ਚ ਜਿਹੜੇ ਬੀਜੇਪੀ ਦੇ, ਹੁਣ ਜਿਸ ਨੂੰ ਬੀਜੇਪੀ ਰਾਸ਼ਟਰਪਤੀ ਬਣਾਉਂਦੀ ਹੈ, ਜਾਂ ਜਿਹੜੀ ਪਹਿਲੀ ਸਟੇਜ ਦੇ ਉੱਤੇ ਇਹਨਾਂ ਦੀ ਫਾਇਰ ਬ੍ਰਾਂਡ ਸੰਨਿਆਸਨ ਉਮਾ ਭਾਰਤੀ, ਉਹ ਵੀ ਇੱਕ ਦਲਿਤ ਵਰਗ ਦੀ ਹੈ, ਜਾਂ ਈਵਨ ਰਾਮਦੇਵ ਵੀ ਇੱਕ ਯਾਦਵਾਂ 'ਚੋਂ ਆਉਂਦਾ ਹੈ। ਇਹਨਾਂ 'ਚੋਂ ਕਿਸੇ ਨੂੰ ਉੱਥੇ ਪੂਜਾ ਦੇ ਨੇੜੇ ਨਹੀਂ ਲੱਗਣ ਦਿੱਤਾ ਗਿਆ, ਕਿਉਂਕਿ ਉਹ ਬ੍ਰਾਹਮਣਾਂ ਦੇ ਲਈ ਹੈ ਔਰ ਇਹ ਸ਼ੂਦਰ ਹੈ। ਔਰ ਇਸ ਤੋਂ ਪਹਿਲਾਂ ਇਹੀ ਰਾਮ ਕੋਵਿੰਦ ਜਗਨਨਾਥਪੁਰੀ ਔਰ ਦੂਸਰੀਆਂ ਥਾਵਾਂ ਤੇ ਆਪਣੀ ਘਰਵਾਲੀ ਨਾਲ ਗਿਆ, ਔਰ ਉੱਥੇ ਪੰਡਤ ਜਿਹੜੇ ਨੇ ਪਾਂਡੇ, ਉਹਨਾਂ ਨੇ ਪੌੜੀਆਂ ਦੇ ਵਿੱਚ ਆ ਕੇ ਘੇਰਾਬੰਦੀ ਕਰ ਲਈ। ਉਹਨਾਂ ਨੇ ਕਿਹਾ ਤੂੰ ਸ਼ੂਦਰ ਹੈ, ਉੱਪਰ ਨਹੀਂ ਜਾ ਸਕਦਾ। ਹੁਣ ਇਸ ਕਿਸਮ ਦਾ ਬੇਗੈਰਤ ਬੰਦਾ, ਉਹਨੇ ਤਾਂ ਜੋ ਉਹਨੂੰ ਲਿਖ ਕੇ ਦਿੱਤਾ ਉਹਨੇ ਉਹੀ ਪੜ੍ਹਨਾ। ਔਰ ਇੱਕ ਇਹਨਾਂ ਦਾ ਕਸਟਮ ਹੈ ਕਿ ਪ੍ਰੀਵੀਅਸ ਈਵਨਿੰਗ, ਨਿਊ ਈਅਰ ਈਵ ਤੋਂ ਜਿਹੜੀ ਇੰਡੀਪੈਂਡੈਂਸ ਸੋ ਕਾਲਡ ਡੇ ਈਵ ਹੈ, ਉਹਦੇ 'ਚ ਪ੍ਰੈਜ਼ੀਡੈਂਟ ਐਡਰੈਸ ਕਰਦਾ, ਔਰ ਫਿਰ ਜਿਹੜਾ ਅਗਲੇ ਦਿਨ ਪ੍ਰਾਈਮ ਮਿਨਿਸਟਰ ਕਰਦਾ, ਜਿਹੜਾ ਝੰਡਾ ਪ੍ਰਧਾਨ ਮੰਤਰੀ ਲਹਿਰਾਉਂਦਾ, 26 ਜਨਵਰੀ ਦਾ ਝੰਡਾ ਰਾਸ਼ਟਰਪਤੀ ਲਹਿਰਾਉਂਦਾ। ਔਰ ਇਹ ਹੁੰਦਾ ਤਾਂ ਇਹਦੇ 'ਚ ਕੁਛ ਨਹੀਂ ਹੈ, ਇੱਕ ਕਸਟਮਰੀ ਸਪੀਚ ਟਾਈਪ ਹੈ, ਪਰ ਤੁਸੀਂ, ਔਰ ਜ਼ਾਹਰ ਹੈ ਕਿ ਗਵਰਨਮੈਂਟ ਹੀ ਤਿਆਰ ਕਰਕੇ ਦਿੰਦੀ ਹੈ ਸਪੀਚ, ਲੇਕਿਨ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਜਿਹੜੇ ਆਪਣੇ ਆਪ ਨੂੰ ਭਲਵਾਨ, ਕਾਠੇ ਭਲਵਾਨ ਨੇ ਵੈਸੇ ਦੱਸਣ ਵਾਲੇ, ਕਿਵੇਂ ਇਹਨਾਂ ਨੇ ਪਾਕਿਸਤਾਨ ਦੇ ਹਵਾਲੇ ਨਾਲ ਜਿਹੜਾ ਪੁਲਵਾਮਾ ਦੀ ਆੜ 'ਚ ਬਾਲਾਕੋਟ ਦੀ ਡਰਾਮੇਬਾਜ਼ੀ, ਗੰਦਾ ਇਲੈਕਸ਼ਨ ਕੈਂਪੇਨ, ਡਰਟੀ ਹੇਟਰੇਡ, ਔਰ ਵਿਦ ਇਨ ਇੰਡੀਆ ਇਹਨਾਂ ਨੇ ਕਿਵੇਂ 200 ਮਿਲੀਅਨ ਮੁਸਲਮਾਨਾਂ ਨੂੰ ਔਰ 30 ਮਿਲੀਅਨ ਈਸਾਈਆਂ ਨੂੰ, 30 ਮਿਲੀਅਨ ਸਿੱਖਾਂ ਨੂੰ ਕਿਸ ਕਿਸਮ ਦੀਆਂ ਨੀਤੀਆਂ ਦਾ ਸ਼ਿਕਾਰ ਬਣਾਇਆ। ਪਰ ਜਦੋਂ ਪਿਛਲੇ ਆਲਮੋਸਟ ਮਈ ਮਹੀਨੇ ਤੋਂ ਅਸੀਂ ਦੇਖਦੇ ਹਾਂ ਬਾਰਡਰ ਦੇ ਉੱਤੇ ਚੀਨ ਦੇ ਨਾਲ ਟਕਰਾਅ ਦੀ ਲਾਈਨ ਸ਼ੁਰੂ ਹੁੰਦੀ ਹੈ, 15 ਤੇ 16 ਜੂਨ ਦੀ ਰਾਤ ਨੂੰ 20 ਫੌਜੀ ਮਾਰੇ ਜਾਂਦੇ ਨੇ, 10 ਇਹਨਾਂ ਦੇ ਪ੍ਰਿਜ਼ਨਰ ਆਫ ਵਾਰ ਬਣਦੇ ਨੇ, ਉਹਨਾਂ ਨੂੰ ਹੌਸਟੇਜ ਬਣਾ ਲੈਂਦੇ ਨੇ, ਜਿਨ੍ਹਾਂ 'ਚ ਇਹਨਾਂ ਦਾ ਕਰਨਲ ਵੀ ਹੈ, ਮੇਜਰ ਵੀ ਹੈ, ਕਪਤਾਨ ਵੀ ਹੈ। ਔਰ ਇਹ ਮੋਦੀ, ਇਸ ਦੀ ਵੀ ਜ਼ਬਾਨ ਨੂੰ ਤਾਲਾ ਲੱਗਾ ਹੈ, ਰੁਲੀਆਂ ਪਰਲੀਆਂ ਮਾਰ ਰਿਹਾ, ਇਹਦੇ ਮੂੰਹ ਤੇ ਚੀਨ ਲਫ਼ਜ਼ ਨਹੀਂ ਆਉਂਦਾ। ਔਰ ਅੱਜ ਮੈਂ ਜਦੋਂ ਦੇਖਿਆ ਇਹਦੀ ਸਪੀਚ ਨੂੰ ਵੀ ਕੋਵਿੰਦ ਨੂੰ, ਮੈਂ ਇਹ ਦੇਖ ਰਿਹਾ ਸੀ ਵੀ ਇਹਨੇ ਕੀ ਕਿਹਾ ਚੀਨ ਦੇ ਬਾਰੇ। ਇਹਨੇ ਵੀ ਉਹੀ ਜਿਹੜੀਆਂ ਨੇ ਉਰਲੀਆਂ ਪਰਲੀਆਂ ਮਾਰੀਆਂ ਨੇ, ਪਰ ਚੀਨ ਦਾ ਨਾਂ ਇਹਦੀ ਜ਼ਬਾਨ ਤੇ ਵੀ ਨਹੀਂ ਆਇਆ। ਇਹ ਸਿਰਫ ਤੇ ਸਿਰਫ ਮਜ਼ਲੂਮਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਨੇ, ਔਰ ਇਹ ਇਸ ਕਿਸਮ ਦਾ ਇਹ ਦਲਿਤ ਇਨਸਾਨ ਜਿਹੜਾ ਇੱਕ ਕਵਚ ਬਣਾ ਕੇ ਉਹਨਾਂ ਨੇ ਆਪਣੇ ਦੁਆਲੇ ਪਹਿਨਿਆ ਕਿ ਕੱਲ੍ਹ ਨੂੰ ਕਹਿਣ ਦੇਖੋ ਜੀ ਬ੍ਰਾਹਮਣਵਾਦ ਕਰਦੇ ਨੇ, ਸਾਡਾ ਤਾਂ ਰਾਸ਼ਟਰਪਤੀ ਅਸੀਂ ਇੱਕ ਦਲਿਤ ਬਣਾਇਆ ਹੋਇਆ।
ਜੀ ਔਰ ਇਵੇਂ ਹੀ ਉਹ ਖੜਾ ਕਰ ਲੈਂਦੇ ਨੇ ਦੂਸਰਿਆਂ ਨੂੰ ਵੀ, ਹਰ ਇੱਕ ਨੂੰ ਕਹਿਣ ਦੇ ਲਈ। ਜਿਵੇਂ 1994 ਦਾ ਅਸੀਂ ਜ਼ਿਕਰ ਕਰਦੇ ਹਾਂ, ਇੱਕ ਵਾਰੀ ਕਿਹਾ ਸੀ ਕਿ ਹਿਊਮਨ ਰਾਈਟ ਕਾਉਂਸਲ ਦੀ ਵਿਆਨਾ 'ਚ ਹੋਈ ਔਰ ਉੱਥੇ ਦਲਿਤਾਂ ਦੀ ਨੁਮਾਇੰਦਗੀ ਕਰਨ ਲਈ ਉਹਨੂੰ ਜਗਜੀਵਨ ਰਾਮ ਦੀ ਧੀ ਨੂੰ ਲੈ ਆਏ ਕਿ ਜੀ ਉਹਨੇ ਕਿਹਾ ਮੀਰਾ ਕੁਮਾਰ ਦੇਖੋ ਜੀ ਕੋਈ ਦਲਿਤਾਂ ਦੇ ਜ਼ੁਲਮ ਨਹੀਂ ਹੋ ਰਿਹਾ। ਸਿੱਖਾਂ ਦੀ ਨੁਮਾਇੰਦਗੀ ਕਰਨ ਲਈ ਮਿਨਿਸਟਰ ਸੀ ਆਲਾ ਮਨਮੋਹਨ ਸਿੰਘ ਆ ਗਿਆ ਜੀ ਮੈਂ ਸਿੱਖ ਹਾਂ ਕੁਝ ਨਹੀਂ ਹੋ ਰਿਹਾ। ਫਾਰੂਕ ਅਬਦੁੱਲਾ ਉਹ ਮੁਸਲਮਾਨ ਰਿਪਰੈਜ਼ੈਂਟੇਟਿਵ ਬਣ ਕੇ ਆ ਗਿਆ ਜੀ। ਭਾਰਤ ਬਹੁਤ ਵੱਡਾ। ਸੋ ਕੁੱਲ ਮਿਲਾ ਕੇ ਇਹ ਇਹਨਾਂ ਦੀ ਖੇਡ ਪੁਰਾਣੀ ਹੈ, ਪਰ ਇਸ ਸਾਰੇ ਨੂੰ ਹੁਣ ਇਹ ਕਹੀ ਜਾਣਾ, ਇੱਕ ਪਾਸੇ ਉਹ ਕਹਿ ਰਿਹਾ ਹੈ ਕਿ ਜੀ ਅਸੀਂ ਸਾਰਾ ਦੇਸ਼ ਜਿਹੜੇ ਗਲਵਾਨ ਵੈਲੀ 'ਚ ਮਾਰੇ ਗਏ ਸਾਡੇ ਸ਼ਹੀਦ ਵੀ ਫੌਜੀ ਨੇ, ਉਹਨਾਂ ਨੇ ਪਰਾਕਰਮ ਦਿਖਾਇਆ, ਬਹਾਦਰੀ ਦਿਖਾਈ। ਉਹਨਾਂ ਨੂੰ ਮੈਂ ਕਿਹਾ ਵੀ ਇਹ ਤਾਂ ਦੱਸ ਦਿਓ ਕਿਹਦੇ ਖਿਲਾਫ ਬਹਾਦਰੀ ਦਿਖਾਈ। ਪਹਿਲੀ ਗੱਲ ਤਾਂ ਦਿਖਾਈ ਨਹੀਂ ਬਹਾਦਰੀ, ਕਿਉਂਕਿ ਉਹ ਤਾਂ ਦਿਲਵਦੀ ਥੱਲੇ ਗਏ ਔਰ ਉਹਨਾਂ ਨੇ ਡਾਂਗਾਂ ਦੇ ਨਾਲ ਸੋਟਿਆਂ ਨਾਲ ਝੰਬ ਸੁੱਟੇ, ਜਿਹਨੂੰ ਪੰਜਾਬੀ 'ਚ ਕਹਿੰਦੇ। ਲੇਕਿਨ ਇਸ ਸਾਰੇ ਚੋਂ ਅਸੀਂ ਦੇਖ ਰਹੇ ਹਾਂ ਕਿ ਵੀ ਇਹਨਾਂ ਦਾ ਆਪਣਾ ਮੀਡੀਆ ਵੀ ਕਹਿ ਰਿਹਾ ਹੈ ਕਿ 2 ਮਹੀਨੇ ਹੋ ਗਏ ਨੇ ਫੀਅਰਸ ਕਲੈਸ਼ ਜਿਹੜਾ ਜੂਨ ਤੋਂ ਸ਼ੁਰੂ ਹੋਇਆ, ਔਰ ਇਹ ਜਿਹੜਾ ਰਾਮ ਕੋਵਿੰਦ ਹੈ ਇਹ ਜ਼ਬਾਨੀ ਕਲਾਮੀ ਕਹਿ ਰਿਹਾ ਵੀ ਆਰ ਕੈਪੇਬਲ ਆਫ ਗਿਵਿੰਗ ਏ ਬੈਫਿਟਿੰਗ ਰਿਸਪੌਂਸ ਟੂ ਐਨੀ ਅਟੈਂਪਟ ਆਫ ਐਗਰੈਸ਼ਨ। ਕਿਹਦਾ ਐਗਰੈਸ਼ਨ ਭਾਈ, ਕਿਹਨੇ ਹਮਲਾ ਕੀਤਾ? ਉੱਥੇ ਨਾ ਬੰਦ ਚੁੱਪ ਹੈ। ਸੋ ਇਹਦੇ ਤੋਂ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਇਹ ਕਿੰਨੇ ਕੁ ਜੋਗੇ ਨੇ। ਔਰ ਉਹਨੂੰ ਇਹ ਵੀ ਕਹਿ ਰਿਹਾ ਕਿ ਮਿਸ ਐਡਵੈਂਚਰ ਆਫ ਐਕਸਪੈਂਸ਼ਨ, ਕਿ ਚੀਨ ਜਿਹੜਾ ਹੈ ਉਹ ਮਿਸ ਐਡਵੈਂਚਰ ਕਰ ਰਿਹਾ ਵਿਸਤਾਰਵਾਦੀ ਨੀਤੀ ਦੇ ਨਾਲ। ਔਰ ਇੱਕ ਪਾਸੇ ਜੋ ਉਹਨਾਂ ਨੇ ਮੁਸਲਮਾਨਾਂ ਦਾ, ਦਲਿਤਾਂ ਦਾ, ਸਿੱਖਾਂ ਦਾ, ਈਸਾਈਆਂ ਦਾ, ਟਰਾਈਬਲਸ ਦਾ ਹਾਲ ਕੀਤਾ ਹੋਇਆ, ਨਾਲ ਹੀ ਇਹ ਜਿਹੜਾ ਇਹਨਾਂ ਦਾ ਰੈਂਟਾ ਦਲਿਤ ਹੈ ਇਹ ਕਹਿ ਰਿਹਾ ਕਿ the world now realizes what our sages had said long ago, the global community is but one family, ਵਾਸੂਦੇਵਾ ਕੁਟੰਬਹਮ। ਝੂਠ ਬੋਲੀ ਜਾਣਾ ਕਿ ਜੀ ਸਾਰਾ ਸੰਸਾਰ ਹੀ ਸਾਡਾ ਇੱਕ ਪਰਿਵਾਰ ਹੈ, ਪਰ ਉਹ ਜੋ ਤੁਸੀਂ ਉੱਥੇ ਕਰ ਰਹੇ ਹੋ ਅਕਲੀਅਤਾਂ ਨਾਲ ਕਰ ਰਹੇ ਹੋ, ਆਪਣੇ ਲੋਕਾਂ ਨਾਲ। ਔਰ ਦੇਖੋ ਤੁਸੀਂ ਬ੍ਰਾਹਮਣਵਾਦ ਦੀ ਝੂਠ ਨੂੰ ਸੱਚ ਕਨਵਰਟ ਕਰਨ ਦੀ ਤਾਕਤ, ਜਿਸ ਮਾੜੇ ਢੰਗ ਨਾਲ ਇਹਨਾਂ ਨੇ ਕੋਵਿਡ-19 ਨੂੰ ਹੈਂਡਲ ਕੀਤਾ ਹੈ। 2 ਕਰੋੜ ਇਹਨਾਂ ਦਾ ਮਜ਼ਦੂਰ ਜਿਹਨੂੰ ਪ੍ਰਵਾਸੀ ਕਹਿ ਕੇ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਦੇ ਗਰੀਬ ਭਈਏ ਸੜਕਾਂ ਤੇ ਧੱਕੇ ਖਾਂਦੇ ਰਹੇ, ਰਾਹ 'ਚ ਮਰ ਗਏ ਛੋਟੇ ਛੋਟੇ ਬੱਚੇ। ਇੱਕ ਬੱਚੀ ਸਾਈਕਲ ਦੇ ਉੱਤੇ ਕਿੰਨੇ 100 ਮੀਲ ਚੱਲ ਕੇ ਲਾਏ। ਪਰ ਉਹਨੂੰ ਇਹ ਜਿਹੜਾ ਇਹਨਾਂ ਦਾ ਰੈਂਟਾ ਦਲਿਤ ਹੈ ਉਹ ਇਹ ਕਹਿ ਰਿਹਾ ਕਿ ਭਾਈ ਅਸੀਂ ਦੇਖੋ ਅੱਜ ਰੀਜਨਲ ਔਰ ਗਲੋਬਲ ਸਟ੍ਰੈਟਜੀ ਸਾਡੀਆਂ ਕਿੰਨੀਆਂ ਨੇ ਕਿ ਇੰਡੀਅਨ ਜਿਹੜਾ ਸਾਡੀ ਗਵਰਨਮੈਂਟ ਨੇ ਟਾਈਮਲੀ ਐਂਡ ਸੁਪਰ ਹਿਊਮਨ ਐਫਰਟਸ ਕੰਟੇਨਡ ਦਾ ਪੈਂਡੇਮਿਕ ਇਨ ਦਾ ਕੰਟਰੀ ਐਂਡ ਸੇਵਡ। ਸੁਪਰ ਹਿਊਮਨ ਕਿ ਸਾਡੀ ਹਕੂਮਤ ਨੇ ਜਿਹੜੇ ਮੇਸ਼ਰ ਕੀਤੇ ਉਹ ਹਿਊਮਨ ਕਰ ਹੀ ਨਹੀਂ। ਅਸੀਂ ਸੁਪਰ ਹਿਊਮਨ, ਅਸੀਂ ਰੱਬ ਹੈ ਕਿ ਅਸੀਂ ਸੁਪਰ ਹਿਊਮਨ ਬਣ ਕੇ ਲੋਕਾਂ ਦੀਆਂ ਜਿਹੜੀਆਂ ਨੇ ਜ਼ਿੰਦਗੀਆਂ ਬਚਾ ਦਿੱਤੀਆਂ ਨੇ। ਔਰ ਜਿਹੜਾ ਮੰਦਰ ਮਸਜਿਦ ਨੂੰ ਢਾਹ ਕੇ ਬਣਾਇਆ ਗਿਆ, ਲੋਕਾਂ ਦੇ ਜਜ਼ਬਾਤ ਉਹਨਾਂ ਦੇ, ਔਰ ਮੰਦਰ 6 ਦਸੰਬਰ 1992 ਨੂੰ ਬਾਬਰੀ ਮਸਜਿਦ ਤੋੜਨ ਤੋਂ ਬਾਅਦ 2000 ਤੋਂ ਜ਼ਿਆਦਾ ਮੁਸਲਮਾਨ ਉਹ ਬੰਬੇ ਹੋਏ, ਬਾਕੀ ਥਾਵਾਂ ਤੇ ਮਾਰੇ ਗਏ। ਉਹਨੂੰ ਆਪਣੇ ਐਡਰੈਸ 'ਚ ਰੈਂਟਾ ਦਲਿਤ ਕਹਿੰਦਾ ਕਿ ਹੀ ਟੱਚਡ ਅਪਨ ਦਾ ਕੰਸਟਰਕਸ਼ਨ ਆਫ ਰਾਮ ਟੈਂਪਲ ਇਨ ਅਯੁੱਧਿਆ ਡਿਸਕ੍ਰਾਈਬਿੰਗ ਇਟ ਐਜ਼ ਏ ਮੂਮੈਂਟ ਆਫ ਪ੍ਰਾਈਡ ਫॉर ਆਲ। ਇਹ ਸਾਡੇ ਸਭ ਲਈ ਇੱਕ ਬੜੀ ਫਖਰ ਦੀ ਘੜੀ ਹੈ। ਹੁਣ ਤੁਸੀਂ ਕਿਸ ਕਦਰ, ਤੈਨੂੰ ਨਹੀਂ ਉੱਥੇ ਵੜਨ ਦਿੱਤਾ, ਤੂੰ ਪ੍ਰੈਜ਼ੀਡੈਂਟ ਹੈ, ਤੂੰ ਉੱਥੇ ਅਲਾਉਡ ਨਹੀਂ ਸੀ ਅਯੁੱਧਿਆ ਮੰਦਰ 'ਚ ਜਾਂਦਾ। ਹੋਰ ਸਾਰੇ ਟਕੇ ਟਕੇ ਦੇ ਜਿਹੜੇ ਬ੍ਰਾਹਮਣ ਸੀ ਉੱਥੇ ਇਕੱਠੇ ਕੀਤੇ ਹੋਏ ਸੀ। ਲੇਕਿਨ ਇਹ ਕਹਿ ਰਿਹਾ ਜੀ ਦੇਖੋ ਇਹ ਸਾਡੇ ਲਈ ਮੂਮੈਂਟ ਆਫ ਪ੍ਰਾਈਡ ਹੈ। ਔਰ ਇਹ ਸਾਰੇ ਚੋਂ ਇਸ ਫਿਰ ਉਹ ਸੁਪਰ ਹਿਊਮਨ ਐਫਰਟਸ ਫॉर ਏ ਕੰਟਰੀ ਸੋ ਵਾਸਟ ਐਂਡ ਡਾਈਵਰਸ ਜੋ ਅਸੀਂ ਕੀਤਾ। ਔਰ ਫਿਰ ਉਹ ਕਹਿ ਰਿਹਾ ਦੇਖੋ ਅਸੀਂ ਇਹੀ ਨਹੀਂ ਕਿ ਵੀ ਇੱਥੇ ਸੁਪਰ ਹਿਊਮਨ ਐਫਰਟ ਕੀਤਾ, ਅਸੀਂ ਦੁਨੀਆ ਨੂੰ ਵੀ ਸੇਵ ਕਰ ਲਿਆ ਕੋਵਿਡ-19 ਤੋਂ। ਉਹਨਾਂ ਨੇ ਕਿਹਾ ਕਿ ਰਾਈਜ਼ਿੰਗ ਅਬਵ ਆਲ ਮੈਨ ਮੇਡ ਡਿਫਰੈਂਸਿਸ, ਅਸੀਂ ਇਹ ਕੀਤਾ ਕਿ ਰਿਮਾਈਂਡਰ ਹਾਊ ਇੰਡੀਆ ਬਿਲਟ ਕੋਵਿਡ ਰਿਲੇਟਡ ਮੈਡੀਕਲ ਆਈਟਮਸ such as ventilators or PPE kits almost from scratch and is now able to export them to other। ਅਸੀਂ ਕਿੰਨੀ ਤਰੱਕੀ ਕੀਤੀ, ਅਸੀਂ ਫ੍ਰੀ ਉਹ ਕਿਟਸ ਵੀ ਦਿੱਤੀਆਂ, ਬਣਾ ਦਿੱਤੀਆਂ, ਹੁਣ ਐਕਸਪੋਰਟ ਕਰ ਸਕਦੇ ਹਾਂ। ਸਾਡਾ ਅਸੀਂ ਥਰੂ ਜੁਡੀਸ਼ੀਅਲ ਸਿਸਟਮ ਰਾਮ ਜਨਮ ਭੂਮੀ ਦਾ ਜਿਹੜਾ ਹੈ ਉਸ ਨੂੰ ਜਿਹੜਾ ਸੋਲਵ ਕਰ ਦਿੱਤਾ ਪ੍ਰੋਬਲਮ ਨੂੰ। ਸਾਡਾ ਕਿੰਨਾ ਫੇਥ ਹੈ ਜੁਡੀਸ਼ਰੀ ਦੇ ਉੱਤੇ। ਫਿਰ ਉਹ ਮੋਦੀ ਦਾ ਗੁਣ ਗਾ ਰਿਹਾ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਮਿਲੀਅਨਸ ਨੂੰ ਅਸੀਂ ਖਾਣ ਪੀਣ ਨੂੰ ਜਿਹੜਾ ਪ੍ਰੋਵਾਈਡ ਕੀਤਾ। ਔਰ ਦੇਖੋ ਵੰਦੇ ਭਾਰਤ ਮਿਸ਼ਨ ਦੇ ਥੱਲੇ
ਮਿਲੀਅਨਸ ਨੂੰ ਅਸੀਂ ਬਾਹਰਲੇ ਮੁਲਕਾਂ ਤੋਂ ਲੈ ਕੇ ਆਏ ਹਾਂ ਔਰ ਇਸ ਸਾਰੇ ਚੋਂ ਅਸੀਂ ਮੈਡੀਸਿਨਸ ਦੂਸਰੇ ਮੁਲਕਾਂ ਨੂੰ ਦਿੱਤੀਆਂ। ਇੰਡੀਆ ਵਾਂਸ ਅਗੇਨ ਹੈਜ਼ ਸ਼ੋਨ that it stands by the global community in times of distress। और इस सारे चों उन्हें कहा जी हुण जो इंडिया सैल्फ रिलायंट है और ये साडी स्ट्रेंथ है, असी दुनिया भर दे विच बहुत ताकत नाल खलोते। हुण तुसीं जदों ये गल साडे सियाणे कहंदे रहे और गल्लां वैसे जिन्हों पंजाबी दे एक गीत च भी कहा कि भी जिहड़े सियाणे ने ਉਹ ਜ਼ਬਾਨੀ ਗੱਲਾਂ ਕਹਿੰਦੇ ਨੇ ਕਿ ਉਹਦਾ ਇੱਕ ਲਾਈਨ ਹੈ ਸ਼ਾਇਦ ਕਿ ਗੱਲਾਂ ਕਹਿੰਦੇ ਜ਼ਬਾਨੀ ਕਿ ਵੀ ਇਹ ਜਿਹੜੀ ਬਹੁਤ ਵਾਰੀ ਜਿਹੜੀ ਵਿਜ਼ਡਮ ਆਫ ਦਾ ਏਜਿਸ ਹੈ ਉਹ ਲਿਖੀ ਨਹੀਂ ਹੁੰਦੀ। ਔਰ ਜਦੋਂ ਬ੍ਰਾਹਮਣਵਾਦ ਦੀ ਗੱਲ ਹੁੰਦਿਆਂ ਇਹ ਇੱਕ ਕਹਾਵਤ ਓਵਰ ਏ ਪੀਰੀਅਡ ਆਫ ਟਾਈਮ ਬਣ ਗਈ। ਜਦੋਂ ਕਿਸੇ ਨੂੰ ਵੀ ਕਹਿਣਾ ਹੋਏ ਧੋਖੇਬਾਜ਼ ਤੇ ਉਹ ਕਿਹਾ ਜਾਂਦਾ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਹੁਣ ਅੰਦਾਜ਼ਾ ਲਾਓ कि बई ये कित्थों आई, इन्हां चों ही आई। भाई इन्हां दी ज़बान ते राम राम है पर इन्हां दी बगल दे विच छुरी। और गुरु नानक साहब ने ना सिर्फ इनू बाणी दे विच हमेशा लई इस स्टेटमेंट नू एटरनल बनाया, जिहड़ी साडी रोज़ाना गुरुद्वारा साहिबान च गाई जाण वाली बाणी है आसा दी वार, उस दे विच ही गुरु नानक साहब दा श्लोक है, मत्थे टिक्का तेड़ धोती कखाई हथ छुरी जगत कसाई। हुण असी कसाई बगल में छुरी तां एक बंदे दी गल है। हुण ये कह रहे ने जी असी ग्लोबली इंसानियत नूं राहत देती, दवाइयां देतियां, किट्स, असी सारे संसार नूं अपना कुटुंब समझते हैं, फैमिली समझते हैं। गुरु नानक साहब सिखां नूं याद करवांदे ने कि खबरदार नज़र मारो ये जिहदे मत्थे ते टिक्का लगा होया। ਹੁਣ ਤੁਸੀਂ ਉਹ ਸਾਰੇ ਪਾਂਡੇ ਦੇਖੋ ਜਿਹੜੇ 5 ਤਰੀਕ ਨੂੰ ਬੈਠੇ ਸੀ, ਉਹਨਾਂ ਨੇ ਸਾਰੇ ਲਿਬੜੇ ਹੋਏ ਨੇ ਸੰਧੂਰ ਨਾਲ ਸਿਰ ਤੋਂ ਪੈਰਾਂ ਤੱਕ। ਉਹਨਾਂ ਨੂੰ ਐਸਿਡ ਪੈਂਦਾ ਹੈ ਨਾ ਸਾਰੇ ਰੰਗਾਂ 'ਚ, ਸਾਰੇ ਉਹਨਾਂ ਦੇ ਬਦ ਸ਼ਕਲ ਜਿਹੜੇ ਨੇ ਪਾਂਡੇ। ਸੋ ਗੁਰੂ ਸਾਹਿਬ ਨੇ ਕਿਹਾ ਮੱਥੇ ਟਿੱਕਾ, ਇਹਦੇ ਧਿਆਨ ਨਾਲ ਦੇਖੋ, ਇਹਦੇ ਮੱਥੇ ਤੇ ਵੱਡੇ ਵੱਡੇ ਲਾਏ ਹੋਏ ਨੇ। ਤੇੜ ਧੋਤੀ ਕਖਾਈ, ਤੁਸੀਂ ਉਹਨਾਂ ਦਾ ਮੋਦੀ ਵੀ ਜਦੋਂ ਹੁਣ ਜਹਾਜ਼ 'ਚੋਂ ਉਤਰ ਕੇ ਔਰ ਫਿਰ ਕਿੱਦਾਂ ਦੀ ਧੋਤੀ ਨਾਲ ਜਿਹੜਾ ਉਹ ਤੁਰ ਰਿਹਾ ਜਿਵੇਂ ਉਹ ਕੁੱਕੜ ਪਾਥੀਆਂ ਤੇ ਤੁਰਦਾ। ਗੁਰੂ ਸਾਹਿਬ ਨੇ ਕਿਹਾ ਵੀ ਇਹ ਤੇੜ ਕਖਾਈ ਧੋਤੀ ਹੈ, ਪਰ ਇੱਕ ਵਾਰੀ ਫਿਰ ਧਿਆਨ ਨਾਲ ਦੇਖੋ, ਹੱਥ ਛੁਰੀ, ਇਸ ਧੋਤੀ ਦੇ ਵੀ ਥੱਲੇ ਇਸ ਦੀ ਲੁਕੀ ਹੋਈ ਛੁਰੀ ਦੇ ਹੱਥ 'ਚ ਛੁਰੀ ਹੈ। ਜਗਤ ਕਸਾਈ, ਬੁਚਰ ਆਫ ਦਾ ਵਰਲਡ। ਇਹ ਨਹੀਂ ਕਿ ਵੀ ਇਸ ਮੁਲਕ ਦਾ, ਔਰ ਜੇ ਅੱਜ 1 ਬਿਲੀਅਨ 350 ਮਿਲੀਅਨ ਲੋਕਾਂ ਦੀ ਕਿਸਮਤ ਇਹਨਾਂ ਦੇ ਕੋਲ ਹੈ ਔਰ ਜੋ ਨੀਤੀਆਂ ਵਿਦਨ ਕੰਟਰੀ ਗਵਾਂਢ ਦੇ ਵਿੱਚ ਕੀ ਕਰ ਰਹੇ ਨੇ, ਕਿਉਂ ਗਵਾਂਢੀ ਦੌੜ ਗਏ ਨੇ, ਉਹ ਬੰਗਲਾਦੇਸ਼ ਹੋਏ, ਉਹ ਨੇਪਾਲ ਹੋਏ, ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਨੇ ਉਹ ਜਗੀਰਾਂ ਵਾਂਗ ਸੀ ਕਿ ਜੋ ਮਰਜ਼ੀ ਉਹਨਾਂ ਦੇ ਉੱਤੇ ਲਾਗੂ ਕਰ ਦੇਣ। ਸੋ ਇਹ ਗੱਲ ਦੱਸਦੀ ਹੈ ਕਿ ਸਮਝ ਲੋਕਾਂ ਨੂੰ ਆਣੀ ਸ਼ੁਰੂ ਹੋ ਗਈ ਹੈ ਕਿ ਭਈ ਇਹ ਜਗਤ ਕਸਾਈ ਔਰ ਅਲਟੀਮੇਟਲੀ ਇਸ ਦੀ ਮੰਜੀ ਸਿੱਖਾਂ ਨੇ ਠੋਕਣੀ ਹੈ। ਇਹ ਵੀ ਗੱਲ ਬਿਲਕੁਲ ਉਹਨਾਂ ਨੂੰ ਐਵੇਂ ਨਹੀਂ ਸਿੱਖ ਤੋਂ ਡਰ ਲੱਗਦਾ। ਔਰ ਮੈਂ ਇੱਥੇ ਟਾਈਮ ਸਕੁਏਅਰ ਜਦੋਂ 5 ਅਗਸਤ ਨੂੰ ਪ੍ਰੋਟੈਸਟ ਸਿੱਖਾਂ ਨੇ ਕੀਤਾ, ਕਸ਼ਮੀਰੀ ਵੱਡੀ ਗਿਣਤੀ 'ਚ ਆਏ, ਪਾਕਿਸਤਾਨੀ ਵੀ, ਔਰ ਜਿਹੜੇ ਬਾਅਦ ਸਿੱਖ ਆ ਜਦੋਂ ਤੱਕ ਉਹ ਜਿਹੜੇ ਨੇ ਹਿੰਦੂ ਤੋਂ ਵੀ ਸਾਹਮਣੇ ਆਇਆ ਔਰ ਸਿੱਖਾਂ ਨੇ ਨਾਅਰੇਬਾਜ਼ੀ ਔਰ ਦੂਜਾ ਤੇ ਅੱਧੀਆਂ ਆਵਾਜ਼ਾਂ ਬੰਦ ਹੋ ਗਈਆਂ। ਕਸ਼ਮੀਰੀ ਭਰਾ ਮੇਰੇ ਕੋਲ ਆਇਆ, ਉਹ ਕਹਿੰਦਾ ਇਹ ਸਿੱਖੋਂ ਸੇ ਬਹੁਤ ਡਰਤੇ ਹੈ। ਮੈਂ ਕਿਹਾ ਜੀ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਦੀ ਔਕਾਤ ਕੀ ਹੈ। ਫਰਕ ਸਿਰਫ ਇੰਨਾ ਰਿਹਾ ਕਿ ਵੀ ਇਹਨਾਂ ਨੇ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਵਰਤ ਕੇ ਲੋਕ ਵੰਡ ਕੇ ਵੀ ਰੱਖਿਆ। ਸਿੱਖਾਂ ਮੁਸਲਮਾਨਾਂ ਨੂੰ ਲੜਾਇਆ, 47 ਉਹਦਾ ਵਸਟ ਪਾਰਟ ਸੀ। ਵਿਦਨ ਕਿਵੇਂ ਦਲਿਤ ਕਿਤੇ ਖੜੇ ਕੀਤੇ ਨੇ, ਆਦੀਵਾਸੀ ਕਿਵੇਂ ਉਹਨਾਂ ਨੂੰ ਵਰਤਿਆ ਜਾਂਦਾ ਹੈ। ਔਰ ਹੁਣ ਘੱਟੋ ਘੱਟ ਇਹ ਜਿਹੜੀ ਇੱਕ ਅਵੇਅਰਨੈਸ ਹੈ ਦੁਨੀਆ ਭਰ ਵਿੱਚ ਇਹਨਾਂ ਦੀਆਂ ਨੀਤੀਆਂ ਨੂੰ ਲੈ ਕੇ ਕਿ ਕਿਵੇਂ ਫਾਸ਼ਿਸਟ ਰਜੀਮ ਹੈ, ਕਿਵੇਂ ਨਾਜ਼ੀ ਤਰਜ਼ ਦੀ ਇਹ ਹਕੂਮਤ ਹੈ। ਇਸ ਸਾਰੇ 'ਚੋਂ ਅਸੀਂ ਸਮਝਦੇ ਹਾਂ ਕਿ ਇਹ ਬ੍ਰਾਹਮਣਵਾਦ ਦੀ ਇਹ ਜਿਹੜੀ ਵੈਨਮਸ ਆਈਡੀਓਲੋਜੀ ਹੈ, ਇਸ ਦਾ ਅੰਤ ਹੋਏਗਾ ਔਰ ਅੰਤ ਕੀਤਾ ਜਾਂਦਾ ਹੈ। ਬੇਸ਼ੱਕ ਹਿੰਮਤ ਰੱਬ ਦਿੰਦਾ ਹੈ, ਅਲਟੀਮੇਟਲੀ ਰੱਬ ਦੇ ਹੁਕਮ 'ਚ ਹੁੰਦਾ ਹੈ, ਪਰ ਇੱਕ ਗੱਲ ਯਕੀਨੀ ਹੈ ਕਿ ਇਹਨਾਂ ਨੂੰ ਖਾਲਸੇ ਦੀ ਸਰਬੱਤ ਦੇ ਭਲੇ ਦੀ ਆਈਡੀਓਲੋਜੀ, ਜਿਸ ਖਾਲਸੇ ਦੇ ਨਾਲ ਭਾਰਤ ਦੀਆਂ ਬਾਕੀ ਅਕਲੀਤਾਂ ਵੀ ਜੁੜ ਰਹੀਆਂ ਨੇ, ਜੁੜਨਗੀਆਂ, ਦੁਨੀਆ ਨੂੰ ਵੀ ਇਸ ਗੱਲ ਦੀ ਸਮਝ ਆ ਰਹੀ ਹੈ ਔਰ ਅਸੀਂ ਇਸ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਾਂਗੇ ਇਸ ਆਈਡੀਓਲੋਜੀ ਨੂੰ
ਔਰ ਉਸ ਧਰਤੀ ਦੇ ਉੱਤੇ ਸਾਊਥ ਏਸ਼ੀਆ ਦੇ ਵਿੱਚ ਸੱਚ ਹੱਕ ਇਨਸਾਫ ਦਾ ਬੋਲਬਾਲਾ ਹੋਏਗਾ। ਇਹ ਸਾਡਾ ਰਿਸਪੌਂਸ ਹੈ ਇਸ ਰੈਂਟਾ ਦਲਤ ਪ੍ਰੈਜ਼ੀਡੈਂਟ ਦੀ ਸਪੀਚ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।